आप जो कितने सोने आगे आप जो कितने सोने आगे मोदी दे पराने आगे पंजाब दे कितने सोने आगे मोदी दे पराने आगे किसान मजदूर एकता कानून रद्द करो मोदी दे पराने आगे पंजाब दे कितने सोने आगे मोदी दे पराने आगे पंजाब दे कितने सोने आगे मोदी दे पराने आगे चमकार सिंह डल्ला जिंदाबाद चमकार सिंह डल्ला जिंदाबाद किसान मजदूर एकता जिंदाबाद किसान मजदूर एकता जिंदाबाद मोदी सरकार मुर्दाबाद मुर्दाबाद मोदी सरकार मुर्दाबाद मुर्दाबाद भाई जी आपने कोई वैसे तो मैं सुशील दोसांझ इत्थे टिकरी बॉर्डर के उत्ते हाँ। टिकरी बॉर्डर जिहड़ा कि रोहतक बहादुरगढ़ रोड के उत्ते जो दिल्ली नूं एंटर करते हैं असीं बहादुरगढ़ तो वो टिकरी बॉर्डर पैंदा। टिकरी बॉर्डर से हज़ारां ट्रैक्टर ट्रालियां खड़ियां ने। हुणे हुणे असीं एक रंग तुहानूं दिखाउने आ जिहड़ा रंग पंजाब दा लोक संघर्ष के रंग के रूप दे विच उघड़िया। मतलब व्यंग के तौर के उत्ते भी इस अंदोलन दे विच नरेंद्र मोदी नूं फिटलाणतां पाईआं जा रहीआं। एक तुसीं लारा देख रहे हो, ये कहते हैं जी असी पंजाब तो नरेंद्र मोदी नूं कह रहे भी तुहाडे प्राहुणे आ गए हैं। कित्थों आए हो जी? ਅਸੀਂ ਜੀ ਪੰਜਾਬ ਤੋਂ लुधियाने ਜ਼ਿਲ੍ਹੇ ਦਾ ਸਾਡਾ ਡੱਲਾ ਪਿੰਡ ਆ। ਡੱਲਾ गांव है, जगराओं तहसील है। पंजाबी च बोलो। ਡੱਲਾ ਪਿੰਡ ਆ, ਜਗਰਾਓਂ ਤਹਿਸੀਲ ਆ ਜੀ। ਤੇ ਅਸੀਂ ਬਹੁਤ ਦਿਨਾਂ ਤੋਂ ਲੈ ਕੇ ਸਾਡੇ ਨਗਰ ਦੇ ਜੋ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਏਕਤਾ ਕਿਸਾਨ ਯੂਨੀਅਨ ਡਕੌਂਦਾ ਦੇ ਸਰਦਾਰ ਚਮਕੌਰ ਸਿੰਘ ਡੱਲਾ, ਉਹਨਾਂ ਦੀ ਗਵਾਹੀ ਹੇਠ ਅਸੀਂ 20-22 ਦਿਨ ਤੋਂ ਇੱਥੇ ਦਿੱਲੀ 'ਚ ਬੈਠੇ ਆ। ਤੇ ਅਸੀਂ ਅੱਜ ਮੋਦੀ ਦੀ ਭੈਣ ਨੂੰ ਵਿਆਹਣ ਵਾਸਤੇ ਸਾਡੇ ਜਗਰੂਪ ਸਿੰਘ ਡੱਲਾ ਚੱਲੇ ਆ, ਕਿਉਂਕਿ ਇਸ ਪਰਿਵਾਰ ਨੇ, ਇਸ ਪਾਰਟੀ ਨੇ, ਇਸ ਸਰਕਾਰ ਨੇ ਜੋ ਕਿਸਾਨਾਂ ਦੇ ਲਈ ਕਾਲੇ ਕਾਨੂੰਨ 3 ਲੈ ਕੇ ਆਂਦੇ ਆ, ਉਹਨਾਂ ਨੂੰ ਜਦੋਂ ਤੱਕ ਰੱਦ ਨਹੀਂ ਕਰਾ ਦਿੰਦੇ ਉਦੋਂ ਤੱਕ ਅਸੀਂ ਇਹਨਾਂ ਖਿਲਾਫ ਐਸਾ ਸੰਘਰਸ਼ ਵਿੱਢਦੇ ਰਵਾਂਗੇ। ਤੇ ਇਹਨਾਂ ਦੇ ਘਰੇ ਜੋ ਵੀ ਸਾਤੋਂ ਹੋਇਆ, ਚਾਹੇ ਅਸੀਂ ਮੁੰਡਾ ਵਿਆਹ ਕੇ ਲੈ ਕੇ ਆਈਏ, ਚਾਹੇ ਆਪਣਾ ਭਰਾ ਵਿਆਹ ਕੇ ਲੈ ਕੇ ਆਈਏ, ਤੇ ਜਾਂ ਫਿਰ ਮੋਦੀ ਦੇ ਘਰੇ ਜਾ ਕੇ ਘੇਰਾ ਪਾਈਏ, ਇਹ ਅਸੀਂ ਉਦੋਂ ਤੱਕ ਹਟਾਂਗੇ ਨਹੀਂ ਜਦੋਂ ਤੱਕ ਸਾਡੇ ਇਹ ਰੱਦ ਕਾਨੂੰਨ ਨਹੀਂ ਹੋ ਜਾਂਦੇ। मतलब ਵਿਆਹ ਬੂ ਤਾਂ ਆਪਾਂ ਰਹਿਣ ਦਈਏ, ਮੋਦੀ ਨੂੰ ਉਹਦਾ ਘੇਰਾ ਪਾ ਲਈਏ, ਹੈ ਨਾ, ਤੇ ਪਾਰਲੀਮੈਂਟ ਨੂੰ ਘੇਰਾ ਪਾ ਲਈਏ। ਤੇ ਦੇਖੋ ਗੱਲ ਇਹ ਵਿਆਹ ਵਾਲੀ ਗੱਲ ਨਹੀਂ, ਇਹ ਉਸ ਸਰਕਾਰ ਨੂੰ ਇੱਕ ਲਾਹਨਤ ਆ। ਇਹ ਲਾਹਨਤ ਆ। ਅਸੀਂ ਜਾਣਦੇ ਆ ਕਿ ਕਿਸੇ ਬੰਦੇ ਦੀ ਇੱਜ਼ਤ ਕਿਵੇਂ ਕਰਨੀ ਆ। ਇਹ ਸਭ ਤੋਂ ਵੱਧ ਪੰਜਾਬੀ ਲੋਕ ਜਾਣਦੇ ਆ ਕਿ ਕਿਸੇ ਨਾਲ ਭਾਈਚਾਰਾ ਕਿਵੇਂ ਰੱਖਣਾ। ਪਰ ਇਹ ਵੀ ਸਭ ਤੋਂ ਵੱਧ ਪੰਜਾਬੀ ਲੋਕ ਜਾਣਦੇ ਆ ਕਿ ਇਹਨਾਂ ਦੁਸ਼ਮਣੀ ਕਿਵੇਂ ਨਿਭਾਉਣੀ ਆ। ਸੋ ਇਹ ਸਾਡੇ ਨਾਲ ਦੁਸ਼ਮਣੀ ਪਾ ਰਿਹਾ। ਉਸ ਦੁਸ਼ਮਣੀ ਦਾ ਅਸੀਂ ਪਹਿਲਾਂ ਤਾਂ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ, ਫਿਰ ਹੌਲੀ ਹੌਲੀ ਉਹਨੂੰ ਜਵਾਬ ਆ ਜਿਹੜਾ ਉਹ ਜਿਵੇਂ ਅੱਗੇ ਸਾਡੇ ਗੁਰੂ ਦਿੰਦੇ ਆਏ ਆ ਅਸੀਂ ਉਸ ਤਰ੍ਹਾਂ ਹੀ ਦੇਵਾਂਗੇ। ਕੀ ਨਾਂ ਤੁਹਾਡਾ? ਜਗਰੂਪ ਸਿੰਘ ਆ ਜੀ। ਜਗਰੂਪ ਸਿੰਘ ਜੀ, ਤੁਹਾਡਾ ਪਿੰਡ ਵੀ ਡੱਲਾ ਹੀ ਆ? ਹਾਂਜੀ ਹਾਂਜੀ ਡੱਲਾ ਹੀ ਆ। ਅੱਛਾ, ਤੁਸੀਂ ਕਿਸੇ ਜਥੇਬੰਦੀ ਵੱਲੋਂ ਆਏ ਆ? ਨਹੀਂ ਜੀ ਨਹੀਂ, ਕਿਸੇ ਜਥੇਬੰਦੀ ਕਿਸਾਨ ਯੂਨੀਅਨ ਦੇ ਬੱਚੇ ਕਿਸਾਨ ਯੂਨੀਅਨ। ਹੁਣ ਕਿੰਨੇ ਦਿਨ ਇੱਦਾਂ ਹੀ ਰਹੋਗੇ ਤੁਸੀਂ? ਇਦਾਂ ਜੀ ਜਿੰਨਾ ਚਿਰ ਜੀ ਫੈਸਲਾ ਨਹੀਂ ਹੁੰਦਾ। ਸੋ ਇਹ ਡੱਲੇ ਪਿੰਡ ਤੋਂ ਆਏ ਨੇ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਲਗਾਤਾਰ ਇੱਥੇ ਰਵਾਂਗੇ ਜਦ ਤੱਕ ਜਿੱਤ ਹਾਸਲ ਨਹੀਂ ਕਰਦੇ। ਸੋ ਉਮੀਦ ਤੁਹਾਡੀ ਜਿੱਤ ਦੀ ਰਵੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। किसान एकता जिंदाबाद। ਪੰਜਾਬੀ ਰੇਡੀਓ USA ਤੋਂ ਮੈਂ ਟਿਕਰੀ ਬਾਰਡਰ ਤੇ ਸੁਸ਼ੀਲ ਦੋਸਾਂਝ, ਕੈਮਰੇ ਤੇ ਮੇਰੇ ਨਾਲ ਕਮਲ ਦੋਸਾਂਝ ਨੇ। ਸਾਡੇ ਨਾਲ ਇੱਕ ਬਹੁਤ ਹੀ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਟਿਕਰੀ ਬਾਰਡਰ ਦੇ ਉੱਤੇ, ਸੁਰੇਸ਼ ਅਰੋੜਾ ਜੀ, ਅਸ਼ੋਕ ਅਰੋੜਾ ਜੀ। ਅਸ਼ੋਕ ਅਰੋੜਾ ਜੀ ਇਹ ਸੁਪਰੀਮ ਕੋਰਟ ਬਾਰ ਦੇ ਐਕਸ ਜਨਰਲ ਸੈਕਟਰੀ ਨੇ। 2 ਦਿਨ ਪਹਿਲਾਂ ਹੀ ਉੱਥੋਂ ਇਹਨਾਂ ਦੀ ਸੇਵਾ ਮੁਕਤੀ ਹੋਈ ਆ, ਪਰ ਇਹ ਲਗਾਤਾਰ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਮੂਲ ਤੌਰ ਦੇ ਉੱਤੇ ਪਿੱਛੋਂ ਪਰਿਵਾਰ ਇਹਨਾਂ ਦਾ ਲਾਹੌਰ ਤੋਂ ਸੀ, ਫਿਰ ਇਹ ਪੰਜਾਬ ਆਏ, ਪੰਜਾਬ ਤੋਂ ਦਿੱਲੀ, ਤੇ ਹੁਣ ਅੱਜ ਕੱਲ੍ਹ ਸੁਪਰੀਮ ਕੋਰਟ ਦੇ ਉੱਘੇ ਸੀਨੀਅਰ ਵਕੀਲ ਵੀ ਨੇ ਤੇ ਲਗਾਤਾਰ ਇਸ ਜਨ ਸੰਘਰਸ਼ ਨਾਲ ਵੀ ਜੁੜੇ ਹੋਏ ਨੇ। ਅਸ਼ੋਕ ਅਰੋੜਾ ਜੀ, ਤੁਸੀਂ ਪਹਿਲੇ ਦਿਨ ਤੋਂ ਇਸ ਅੰਦੋਲਨ ਨੂੰ ਦੇਖ ਰਹੇ ਹੋ। ਅਸੀਂ ਤੁਹਾਡੇ ਤੋਂ ਥੋੜ੍ਹੀ ਜਾਣਨਾ ਇਹ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਦਾ ਜਿਸ ਕਿਸਮ ਦਾ ਦਖਲ ਰਿਹਾ ਇਹਨਾਂ ਦਿਨਾਂ ਦੇ ਵਿੱਚ, ਜਿਵੇਂ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਕੀਤੀਆਂ, ਡਿਸੀਜਨ ਤਾਂ ਨਹੀਂ ਦਿੱਤਾ ਪਰ ਟਿੱਪਣੀਆਂ ਕੁਝ ਕੀਤੀਆਂ, ਉਹਨਾਂ ਟਿੱਪਣੀਆਂ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਨੂੰ ਟਿੱਪਣੀਆਂ ਦੇ ਬਾਰੇ ਇਹੀ ਕਹਿਣਾ ਹੈ, ਮੈਨੂੰ ਬੜੇ ਅਫਸੋਸ ਦੀ ਗੱਲ ਹੈ ਕਿ ਕੱਲ ਸੁਪਰੀਮ ਕੋਰਟ ਨੇ ਜਿਹੜੀ ਗੱਲ ਕੀਤੀ ਔਰ ਸਰਕਾਰ ਨੂੰ ਪੁੱਛਿਆ, ਸੁਪਰੀਮ ਕੋਰਟ ਸਰਕਾਰ ਨੂੰ ਪੁੱਛ ਰਹੀ ਹੈ ਕਿ ਸਟੇ ਕਰਨਾ ਹੈ ਕਿ ਨਹੀਂ ਕਰਨਾ। ਸੁਪਰੀਮ ਕੋਰਟ ਦੀ ਡਿਊਟੀ ਹੈ ਸਟੇ ਕਰਨਾ ਜੀ। मैं तो सच्ची गल करना, वो कहता ना हिम्मत से सच कहो तो बुरा मानते हैं लोग और रो रो के बात कहने की आदत नहीं मुझे। मैं सच गल करना, मैनू सच बोलने का स्वाद आता है। मैं पहली गल तो सब किसानों को बहुत बहुत मुबारक देना कि वो इकट्ठे खड़े हुए ने, इकट्ठे खड़े होकर उन्होंने यह देखो 1907 पगड़ी संभाल जट्टा
ਅੱਜ ਕਿੰਨੀ ਅਫਸੋਸ ਦੀ ਗੱਲ ਹੈ ਕਿ 1907 'ਚ ਤੇ ਬ੍ਰਿਟਿਸ਼ਰ ਸੀ ਜਿਨ੍ਹਾਂ ਦੇ ਖਿਲਾਫ ਅਸੀਂ ਕਹਿ ਰਹੇ ਸੀ ਪਗੜੀ ਸੰਭਾਲ ਜੱਟਾ। ਅੱਜ 2020 ਵਿੱਚ ਵੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਪਗੜੀ ਸੰਭਾਲ ਜੱਟਾ। ਇਹ ਕਿਉਂ ਹੋਇਆ? ਇਹ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਕਾਨੂੰਨ ਹੈ ਬਿਲਕੁਲ ਗਲਤ ਹੈ। ਜੀ ਇਹ ਸੈਂਟਰ ਦੀ ਪਾਵਰ ਹੀ ਨਹੀਂ ਸੀ ਕਾਨੂੰਨ ਬਣਾਉਣ ਦੀ। ਬਿਲਕੁਲ, ਇਹ ਜਿਵੇਂ ਇਹਨਾਂ ਦਾ ਕਹਿਣਾ ਹੈ ਵੀ ਇਹ ਸਟੇਟ ਇਸ਼ੂ ਸੀ। ਇਹ ਸੰਵਿਧਾਨਕ ਤੌਰ ਦੇ ਉੱਤੇ ਇਹ ਸੰਵਿਧਾਨ ਦੀ ਵੀ ਉਲੰਘਣਾ ਹੋਈ ਹੈ। ਜਦੋਂ ਸੰਵਿਧਾਨ ਦੀ ਉਲੰਘਣਾ ਹੋਈ ਹੈ, ਤੁਸੀਂ ਕਹਿ ਰਹੇ ਹੋ ਸਟੇਟ ਇਸ਼ੂ ਆ, ਸੈਂਟਰ ਦਾ ਤਾਂ ਮਤਲਬ ਹੀ ਕੋਈ ਨਹੀਂ ਸੀ। ਉਹਦੇ ਬਾਵਜੂਦ ਵੀ ਸੁਪਰੀਮ ਕੋਰਟ ਜਦੋਂ ਸੁਣਵਾਈ ਕਰਦੀ ਹੈ ਤੇ ਕਿਸਾਨਾਂ ਦੀ ਧਿਰ ਉਹਦੇ 'ਚ ਸ਼ਾਮਲ ਨਹੀਂ ਹੈ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਖੁਦ ਹੀ ਸਟੇ ਕਰ ਦੇਣਾ ਚਾਹੀਦਾ ਸੀ, ਸਟੇ ਕਰਨ ਦੀ ਥਾਂ ਦੇ ਉੱਤੇ ਉਹ ਵਿੱਚ ਵਿਚਾਲਾ ਜਾ ਕਰਦੀ ਹੈ ਸੁਪਰੀਮ ਕੋਰਟ। ਇੱਕ ਪਾਸੇ ਪੁਲਿਸ ਨੂੰ ਵੀ ਕਹਿ ਰਹੀ ਆ, ਦੂਜੇ ਪਾਸੇ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਆ ਉਹਨਾਂ ਨੂੰ ਵੀ ਇਹ ਕਹਿ ਰਹੇ ਆ ਕਿ ਤੁਹਾਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਤਾਂ ਹੈ, ਪਰ ਤੁਸੀਂ ਦਿੱਲੀ ਬਲੌਕ ਨਹੀਂ ਕਰ ਸਕਦੇ। ਇੱਦਾਂ ਦੀਆਂ ਗੱਲਾਂ ਕਾਨੂੰਨੀ ਤੌਰ ਦੇ ਉੱਤੇ ਕਿਹੜੀ ਧਿਰ ਆ ਜਿਹੜੀ ਇਸ ਮਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰੇਗੀ? ਕਿਉਂਕਿ ਬਾਰ ਨੇ ਵੀ ਕਿਹਾ ਕਿ ਅਸੀਂ ਇਸ ਅੰਦੋਲਨ ਦੇ ਨਾਲ ਹੈ। ਹਾਂ, ਮੈਂ ਇਹੀ ਗੱਲ ਕਹਿ ਰਿਹਾ ਕਿ ਸੁਪਰੀਮ ਕੋਰਟ ਨੇ ਜਦੋਂ ਇੱਕ ਗੱਲ ਕਲੀਅਰ ਹੋ ਗਈ, ਇਹ ਤੇ ਇੱਕ 10ਵੀਂ ਕਲਾਸ ਦਾ ਸਿਵਿਕ ਦਾ ਸਟੂਡੈਂਟ ਵੀ ਤੁਹਾਨੂੰ ਦੱਸ ਦੇਗਾ ਕਿ ਇਹ ਕਾਨੂੰਨ ਟੋਟਲ ਇਲੀਗਲ ਹੈ। ਮੈਨੂੰ 40 ਸਾਲ ਅੱਜ ਹੋ ਗਏ ਵਕਾਲਤ ਕਰਦੇ ਆ, ਮੈਂ ਦੇਖ ਰਿਹਾ ਕਿ ਉਹਦੀ ਵਜ੍ਹਾ ਸਿਰਫ ਇਹੀ ਰਹਿ ਰਹੀ ਹੈ ਕਿ ਮੈਂ ਸਮਝਣਾ ਸੁਪਰੀਮ ਕੋਰਟ ਕਮਜ਼ੋਰ ਹੋ ਗਈ ਹੈ। ਮੈਂ ਤਾਂ ਇਹ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕਰਨਾ ਚਾਹੀਦਾ ਸੀ 1 ਸੈਕਿੰਡ ਵਿੱਚ ਕਰਨਾ ਚਾਹੀਦਾ ਸੀ। ਇਹਦੀ ਲੰਬੀ ਚੌੜੀ ਬਹਿਸ ਦਾ ਸਕੋਪ ਨਹੀਂ ਸੀ। ਜਦ ਤੁਹਾਨੂੰ ਇਹ ਦਿਖ ਰਿਹਾ ਕਿ ਕਾਨੂੰਨ ਨਹੀਂ ਬਣਾ ਸਕਦੀ ਔਰ ਜਦ ਤੁਹਾਨੂੰ ਇਹ ਦਿਖ ਰਿਹਾ ਕਿ ਇਹਦਾ ਜ਼ਿਆਦਾ ਜਿਹੜਾ ਯੂਜ਼ ਹੋਏਗਾ ਔਰ ਕਾਰਪੋਰੇਟ ਸੈਕਟਰ ਨੂੰ ਫਾਇਦਾ ਹੋਏਗਾ। ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਰੀ ਸਰਹੱਦਾਂ ਖੋਲਤੀਆਂ ਜਿੱਥੇ ਮਰਜ਼ੀ ਵੇਚੋ, ਇੱਕ ਆਮ ਆਦਮੀ ਆਮ ਕਿਸਾਨ ਕਿੱਥੇ ਵੇਚੇਗਾ? ਆਮ ਵੱਡੇ ਇੰਡਸਟਰੀਜ਼ ਦਾ ਮੁਕਾਬਲਾ ਕਿਸ ਤਰ੍ਹਾਂ ਕਰੇਗਾ? ਆਮ ਵੱਡੇ ਇੰਡਸਟਰੀਜ਼ ਦੇ ਉਹ ਕਹਿੰਦੇ ਨੇ ਕੰਟਰੈਕਟ ਜਿਹੜਾ ਹੁੰਦਾ ਹੈ ਉਹ ਰਿਸ਼ਤਾ ਜਿਹੜਾ ਹੁੰਦਾ ਹੈ ਹਾਨੀਆਂ ਹੀ 'ਚ ਹੁੰਦਾ ਹੈ। ਰਿਸ਼ਤਾ ਛੋਟੇ ਵੱਡੇ 'ਚ ਬਹੁਤ ਘੱਟ ਹੁੰਦਾ, ਉਹ ਚੱਲਦਾ ਨਹੀਂ ਹੈ ਜ਼ਿਆਦਾ ਰਿਸ਼ਤਾ। ਅਗਰ ਰਿਸ਼ਤਾ ਇੱਕ 500 ਜਾਂ 10,000 ਕਰੋੜ ਵਾਲੇ ਦਾ ਇੱਕ 500 ਰੁਪਏ ਜਿੰਨੇ ਵੇਚਣਾ ਜਾਂ 10,000 ਦਾ ਅਨਾਜ ਵੇਚਣਾ ਹੈ, ਉਹਦਾ ਰਿਸ਼ਤਾ ਸੁਥਰਾ ਹੋ ਹੀ ਨਹੀਂ ਸਕਦਾ। ਉਹਦਾ ਸਾਰਾ ਮਿਸਯੂਜ਼ ਹੋਏਗਾ ਔਰ ਕਿਸਾਨ ਨੂੰ ਨੁਕਸਾਨ ਹੋਏਗਾ, ਕਿਸਾਨ ਨੂੰ ਫਾਇਦਾ ਨਹੀਂ ਹੋਏਗਾ। ਅੱਜ ਦੇਖੋ 2004 ਦੀ ਜਿਹੜੀ ਰਿਪੋਰਟ ਸਵਾਮੀਨਾਥਨ ਰਿਪੋਰਟ ਹੈ, ਜਿਹੜਾ ਉਹਨੇ ਕਿਹਾ ਕਿ ਕਿਸਾਨ ਨੂੰ ਇੰਨਾ ਪੈਸਾ ਮਿਲਣਾ ਚਾਹੀਦਾ ਹੈ ਕਿ ਉਹਦੀ ਲਾਗਤ ਤੋਂ 50% ਫालतू ਮਿਲਣਾ ਚਾਹੀਦਾ ਹੈ, ਤਾਂ ਹੀ ਤਾਂ ਕਿਸਾਨ ਦੇ ਬੱਚੇ ਆਣਗੇ ਕਿਸਾਨੀ 'ਚ। ਕੱਲ ਮੱਧ ਪ੍ਰਦੇਸ਼ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਤਾਂ ਸਵਾਮੀਨਾਥਨ ਦੇ ਦਿੱਤਾ। ਕੋਈ ਸਵਾਮੀਨਾਥਨ ਕਿਸੇ ਨੇ ਨਹੀਂ ਦਿੱਤਾ ਹੈ, ਬਿਲਕੁਲ ਝੂਠ ਹੈ। ਇਹ ਸਾਰੀ ਸਰਕਾਰਾਂ ਕੀ ਕਾਂਗਰਸ ਕੀ ਬੀਜੇਪੀ ਕੀ ਦੂਸਰੀ ਸਰਕਾਰਾਂ, ਸਾਰੀ ਸਰਕਾਰਾਂ ਨੇ ਮੈਂ ਸਮਝਦਾ ਕਿਸਾਨ ਨਾਲ ਧੋਖਾ ਕੀਤਾ ਹੈ ਔਰ ਕਿਸਾਨ ਦਾ ਧਿਆਨ ਨਹੀਂ ਰੱਖਿਆ ਗਿਆ। ਇਹ ਤੇ ਅੱਜ ਆਜ਼ਾਦੀ ਤੋਂ ਲੈ ਕੇ ਅੱਜ 70 ਸਾਲ 72 ਸਾਲ ਹੋ ਗਏ, ਅੱਜ ਤੱਕ ਕਿਸਾਨ ਦਾ ਹਰ ਕਿਸੇ ਵੀ ਸਰਕਾਰ ਨੇ ਸਵਾਮੀਨਾਥਨ 2004 ਦੀ ਬਣੀ ਹੋਈ ਸੀ, ਉਹਦੇ ਵਿੱਚ 2 ਸਰਕਾਰਾਂ ਕਾਂਗਰਸ ਦੀਆਂ ਆਈਆਂ, ਬੀਜੇਪੀ ਦੀ 1.5 ਸਾਲ ਸਰਕਾਰ ਹੋ ਗਈ ਹੈ, 1.5 ਸਰਕਾਰ। ਅੱਜ ਤੱਕ ਜਿਹੜਾ ਨਹੀਂ ਮਿਲਿਆ, ਮੈਂ ਸਮਝਣਾ ਕਿ ਇਹ ਬਿਲਕੁਲ ਟੋਟਲ ਕੀ ਕਹਿੰਦੇ ਨੇ ਇਹਨਾਂ ਨੂੰ, ਬਿਲਕੁਲ ਇਨਸੈਂਸਿਟਿਵਿਟੀ ਹੈ। ਆਖਰੀ ਸਵਾਲ ਤੁਹਾਨੂੰ ਕਰਨਾ ਹੈ। ਪਹਿਲੀ ਗੱਲ ਤਾਂ ਤੁਹਾਡੀਆਂ ਗੱਲਾਂ 'ਚ ਉੱਪਰ ਕੇ ਆ ਰਹੀ ਹੈ 2 ਨੁਕਤੇ। ਨੰਬਰ 1 ਤਾਂ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ, ਸੰਵਿਧਾਨ ਦੇ ਨਾਲ ਦਗਾ ਕੀਤਾ ਗਿਆ। ਦੂਜੀ ਗੱਲ, ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲ ਰਹੇ ਨੇ। ਕੱਲ੍ਹ ਵੀ ਉਹਨਾਂ ਨੇ ਬਹੁਤ ਸਾਰੇ ਝੂਠ ਬੋਲੇ, ਸਵਾਮੀਨਾਥਨ ਬਾਰੇ ਵੀ ਝੂਠ ਬੋਲੇ ਹੈ। ਜੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਤਾਂ ਕਣਕ 7,000 ਨੂੰ ਵਿਕਦੀ, ਉਹ ਨਹੀਂ ਹੋਇਆ ਕੁਝ ਵੀ। ਤੀਜੀ ਗੱਲ ਜਿਹੜੀ ਮੈਂ ਆਖਰੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ ਰਹਿੰਦੇ ਹੋ, ਤੇ ਦਿੱਲੀ ਦਾ ਜਿਹੜਾ ਆਮ ਬੰਦਾ, ਸਧਾਰਨ ਬੰਦਾ ਜਿਹੜਾ ਕਿਸਾਨ ਨਹੀਂ ਹੈ, ਉਹ ਇਸ ਅੰਦੋਲਨ ਬਾਰੇ ਕੀ ਸੋਚਦਾ? ਇਹ ਬੜੀ ਅਫਸੋਸ ਦੀ ਗੱਲ ਹੈ। ਉਹ ਗਾਲਿਬ ਨੇ ਲਿਖਿਆ ਸੀ, ਬਸ ਕੇ ਦੁਸ਼ਵਾਰ ਹੈ ਹਰ ਬਾਤ ਕਾ ਆਸਾਂ ਹੋਣਾ ਔਰ ਆਦਮੀ ਕਾ ਹੀ ਮਯਸਰ ਨਹੀਂ ਇਨਸਾਨ ਹੋਣਾ। ਆਦਮੀ ਨੂੰ ਇਨਸਾਨ ਬਣਾਉਣਾ ਸਭ ਤੋਂ ਮੁਸ਼ਕਿਲ ਕੰਮ ਹੈ। ਇਹ ਬੜੇ ਅਫਸੋਸ ਦੀ ਗੱਲ ਹੈਗੀ ਕਿ ਦੇਸ਼ ਦਾ ਅੱਜ ਹਰ ਬੰਦਾ ਰੋਟੀ ਖਾਂਦਾ ਹੈ। ਮੈਂ ਤਾਂ 16 ਸਾਲ ਦਾ ਸੀ, ਮੈਨੂੰ ਜਦੋਂ ਇਕਬਾਲ ਦਾ ਸ਼ੇਰ ਸੁਨਾਇਆ ਕਿ ਜਿਸ खेत से किसान को मिलती ना हो रोटी उस खेत के हर दाने को जला दो, मतलब उस साल ਦਾ ਮੈਨੂੰ ਕੀੜਾ ਲੱਗਿਆ ਹੋਇਆ 16 ਸਾਲ ਦਾ। ਅੱਜ ਤੱਕ ਮੈਂ ਸੋਚਣਾ ਔਰ ਮੈਂ ਬੱਚਿਆਂ ਨੂੰ ਇਹੀ ਕਹਿਣਾ ਜਦੋਂ ਕਿ ਤੁਸੀਂ ਇਹ ਨਹੀਂ ਕਹਿੰਦਾ ਕਿ ਖਾਣਾ ਬੰਦ ਕਰੋ, ਕਿਸਾਨ ਦਾ ਸੋਚੋ, ਕਿਸਾਨ ਦੇ ਪਰਿਵਾਰ ਦਾ ਸੋਚੋ। ਸਾਡੀ ਸੁਪਰੀਮ ਕੋਰਟ ਲਾਇਰਸ ਕਾਨਫਰੰਸ ਇੱਕ ਹੈਗੀ ਹੈ ਜਿਹੜੀ ਆਲ ਇੰਡੀਆ ਬੇਸਡ ਸੁਸਾਇਟੀ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ ਕਿਸਾਨ ਦਾ ਕੋਈ ਵੀ ਮੁਕੱਦਮਾ ਹੋਏਗਾ ਸੁਪਰੀਮ ਕੋਰਟ ਵਿੱਚ ਅਸੀਂ ਫ੍ਰੀ ਕਰਾਂਗੇ। ਅਸੀਂ ਸੁਪਰੀਮ ਕੋਰਟ ਲਾਇਰਸ ਕਾਨਫਰੰਸ ਕਿਸਾਨਾਂ ਨੂੰ ਪੂਰੇ ਦੇਸ਼ ਵਿੱਚ ਨਾ ਖਾਲੀ ਵਕਾਲਤ ਦੀ, ਲਾਅ ਦੀ, ਕਾਨੂੰਨ ਦੀ, ਉਹਨਾਂ ਦੇ ਬੱਚਿਆਂ ਨੂੰ ਵੀ ਪੜ੍ਹਾਏਗੀ, ਕਿਉਂਕਿ ਐਮਪਾਵਰਮੈਂਟ ਕਿਸਾਨ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ। ਅੱਜ 70% ਕਿਸਾਨ ਨੂੰ ਪਤਾ ਹੀ ਹੈ ਨਹੀਂ ਕਿ MSP ਕੀ ਹੁੰਦਾ ਹੈ। ਇਸ ਕਰਕੇ ਕਿਸਾਨ ਨੂੰ ਐਮਪਾਵਰ ਕਰਨਾ, ਕਿਸਾਨ ਨੂੰ ਪੜ੍ਹਾਉਣਾ ਸਾਡਾ ਇੱਕ ਇਹ ਵੀ ਫੋਕਸ ਹੈਗਾ ਸੁਪਰੀਮ ਕੋਰਟ ਲਾਇਰਸ ਕਾਨਫਰੰਸ ਦਾ ਕਿ ਕਿਸਾਨ ਨੂੰ ਐਮਪਾਵਰ ਕਰੀਏ, ਕਿਸਾਨ ਨੂੰ ਫੋਕਸ ਕਰੀਏ, ਕਿਸਾਨ ਦੇ ਬੱਚੇ ਪੜ੍ਹਾਈਏ, ਬੱਚੇ ਉਹਦੇ ਸਟਰੋਂਗ ਬਣਾਈਏ ਕਿ ਤਾਂ ਕਿ ਉਹਨਾਂ ਨੂੰ ਇੰਟਰਸਟ ਬਣੇ। ਔਰ ਨਾਲ ਹੀ ਨਾਲ ਕਹਿੰਦੇ ਨੇ ਕਰਨਗੇ ਮਜਬੂਰ ਸਿਤਮ ਤਾਕਤ ਜਹਾਂ ਤੱਕ ਹੈ, ਨਾਲ ਹੀ ਨਾਲ ਸਰਕਾਰ ਨੂੰ ਫੋਰਸ ਕਰੀਏ ਕਿ ਕਿਸਾਨਾਂ ਨੂੰ ਜਿਸ ਤਰ੍ਹਾਂ ਫੋਰਨ ਕੰਟਰੀਜ਼ ਅਮਰੀਕਾ, ਚਾਈਨਾ ਦੀ ਸਬਸਿਡੀ ਮਿਲਦੀ ਹੈ, ਉਹਨਾਂ ਦੀ ਲਾਈਫ ਇੰਸ਼ੋਰੈਂਸ ਹੁੰਦੀ ਹੈ, ਉਹਨਾਂ ਦੀ ਇੰਸ਼ੋਰੈਂਸ ਕੀਤੀ ਜਾਏ, ਉਹਨਾਂ ਨੂੰ ਸਬਸਿਡੀ ਦਿੱਤੀ ਜਾਏ, ਉਹਨਾਂ ਨੂੰ ਫੈਸਿਲਿਟੀਜ਼ ਦਿੱਤੀ ਜਾਣ, ਕੋਆਪਰੇਟਿਵ ਉਹਨਾਂ ਨੂੰ ਕੀਤੀ ਜਾਏ। ਉਹਨਾਂ ਨੂੰ ਖਾਲੀ ਇਹੀ ਕਹਿਣਾ ਕਿ ਕਿਸ ਤਰ੍ਹਾਂ ਵੀ ਵੇਚ ਸਕਦੇ ਹੋ,
ਇਹ ਟੋਟਲ ਧੋਖਾ ਹੈ। ਤੁਸੀਂ ਸੋਚ ਸਕਦੇ ਹੋ ਜਿਹਦੇ ਕੋਲ 2 ਕਿਲੋ 4 ਕਿਲੋ ਅਨਾਜ ਹੈ ਉਹ ਲੈ ਕੇ ਮੇਰਠ ਜਾ ਕੇ ਵੇਚੇਗਾ, ਟਰਾਂਸਪੋਰਟ ਕਿੱਥੋਂ ਲਿਆਏਗਾ, ਸਟੋਰਿੰਗ ਕਿੱਥੋਂ ਕਰੇਗਾ। ਇਹ ਚੀਜ਼ਾਂ ਇਸ ਕਰਕੇ ਬੜੀ ਜ਼ਰੂਰੀ ਨੇ। ਮੈਂ ਸਮਝਣਾ ਕਿ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਨੂੰ ਸਟੇ ਕਰਨਾ ਚਾਹੀਦਾ ਸੀ। ਇਹ ਸੁਪਰੀਮ ਕੋਰਟ ਨੇ ਆਪਣੀ ਕੋਈ ਬਹੁਤ ਬੜप्पन नहीं दिखाया, सुप्रीम कोर्ट ने बड़प्पन नहीं दिखाया। मैं बड़ा क्लीयर हाँ, मैं 40 साल हो गए सुप्रीम कोर्ट ਨੂੰ ਡੀਲ ਕਰਦੇ हैं। ਸੁਪਰੀਮ ਕੋਰਟ ਨੂੰ ਬਿਨਾਂ ਕਹੇ ਸਟੇ ਕਰਨਾ ਚਾਹੀਦਾ ਸੀ। ਸੁਪਰੀਮ ਕੋਰਟ ਦਾ ਬੜप्पन ਨਹੀਂ ਹੈ, ਇਹਦੇ ਨਾਲ ਦੇਸ਼ ਟਿਕੇਗਾ ਨਹੀਂ। ਸੋ ਜੇ ਅਸ਼ੋਕ ਅਰੋੜਾ ਜੀ ਨੇ ਬਹੁਤ ਹੀ ਬੁਨਿਆਦੀ ਨੁਕਤੇ ਜਿਹੜੇ ਕਾਨੂੰਨੀ ਤੌਰ ਤੇ ਵੀ ਉਹ ਵੀ ਉਠਾਏ ਨੇ, ਨਾਲ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਬਾਰੇ ਵੀ ਜਿਹੜੀਆਂ ਆ ਬਹੁਤ ਹੀ ਬੇਸਿਕ ਗੱਲਾਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਫਿਰ ਵੀ ਗੱਲਾਂ ਕਰਾਂਗੇ। ਅਸ਼ੋਕ ਅਰੋੜਾ ਹੋਰਾਂ ਨਾਲ ਬਹੁਤ ਮਿਹਰਬਾਨੀ ਜੀ। ਪੰਜਾਬੀ ਰੇਡੀਓ USA ਤੋਂ ਮੈਂ ਟਿਕਰੀ ਬਾਰਡਰ ਤੋਂ ਸੁਸ਼ੀਲ ਦੋਸਾਂਝ ਤੇ ਕੈਮਰੇ ਤੇ ਕਮਲ ਦੋਸਾਂਝ, ਮਿਹਰਬਾਨੀ।